ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਜਿਹੜੀ ਇਰਾਨ ਵਾਰ ਵਾਲੀ ਜਿਹੜੀ ਡੀਲ ਆ ਉਹ ਸਾਈਨ ਕਰ ਲਈ ਆ। ਉਸ ਟਾਈਮ ਤੇ ਸਾਈਨ ਕੀਤੀ ਆ ਜਿਸ ਟਾਈਮ ਦੇ ਉੱਤੇ ਉਹ G7 ਮੁਲਕਾਂ ਦੀ ਜਿਹੜੀ ਮੀਟਿੰਗ ਆ ਉਹ ਚੱਲ ਰਹੀ ਹੈਗੀ ਆ। ਤੇ ਸਕੇਜੂਲ ਤੋਂ ਪਹਿਲਾਂ ਹੀ ਜਿਹੜੀ ਇਹ ਸਾਈਨ ਹੋ ਗਈ ਆ। ਕਹਿੰਦੇ ਵੀ US ਤੇ ਇਰਾਨ ਨੇ ਰਿਮੋਟਲੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਸਾਈਨ ਕੀਤਾ ਹੈ ਤਾਂ ਕਿ ਜੰਗ ਨੂੰ ਖਤਮ ਕੀਤਾ ਜਾ ਸਕੇ ਤੇ ਸਟੇਟ ਆਫ ਹਾਰਮੋਜ਼ ਨੂੰ ਖੋਲ੍ਹਿਆ ਜਾ ਸਕੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੀ ਆ ਇਹ ਐਗਰੀਮੈਂਟ ਸਾਈਨ ਕਰ ਲਿਆ ਹੈਗਾ। ਇਹ ਐਗਰੀਮੈਂਟ ਸਾਈਨ ਤਾਂ ਹੋਣਾ ਸੀ ਸਵਿਟਜ਼ਰਲੈਂਡ ਦੇ ਵਿੱਚ ਫਰਾਈਡੇ ਨੂੰ, ਪਰ ਜਿਹੜੇ ਡਿਪਲੋਮੈਟ ਆ ਜਾਂ ਜਿਹੜੇ ਮੀਡੀਏਟਰਿੰਗ ਕੰਟਰੀ ਸੀਗੇ, ਉਹਨਾਂ ਨੇ ਦੱਸਿਆ ਵੀ ਪਹਿਲਾਂ ਹੀ ਜਿਹੜਾ ਇਹ ਸਾਈਨ ਹੋ ਗਿਆ ਹੈਗਾ ਆ। ਸੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਲਿਖਿਆ ਵੀ US ਤੇ ਇਰਾਨ ਦੋਨਾਂ ਨੇ ਜਿਹੜਾ MOU ਹੈਗਾ ਆ ਉਹ ਸਾਈਨ ਕਰ ਲਿਆ ਹੈਗਾ। ਜੀ, ਇਰਾਨ ਵਾਲਿਆਂ ਨੇ ਤਾਂ ਹਰਜੋਤ ਸਿੰਘ ਜੀ ਕਰਨਾ ਸੀ, ਕਾਫੀ ਉਹਨਾਂ ਦੇ ਹੱਕ ਦੀਆਂ ਜਿਹੜੀਆਂ ਇਸ ਦੇ ਵਿੱਚ ਗੱਲਾਂ ਆ, ਤੇ ਟਰੰਪ ਹੋਣਾ ਨੇ ਵੀ ਕਿਹਾ ਵੀ ਹੁਣ ਸਾਈਨ ਕਰਕੇ ਖਹਿੜਾ ਜਿਹੜਾ ਉਹ ਛਡਾਇਆ ਜਾਵੇ। ਇਜ਼ਰਾਈਲ ਕਰਕੇ ਵਾਰ ਦੇ ਵਿੱਚ ਗਏ, ਉੱਥੇ ਅਮਰੀਕੀ ਫੌਜੀ ਮਰਵਾਏ, ਬਿਲੀਅਨਸ ਆਫ ਡਾਲਰ ਜਿਹੜਾ ਲਵਾਇਆ, ਤੇ ਹੁਣ ਬਿਲੀਅਨਸ ਆਫ ਡਾਲਰ ਦੇ ਕੇ ਇਰਾਨ ਨੂੰ ਬੇਸਿਕਲੀ ਕਹਿਣਾ ਵੀ ਭਾਈ ਹੁਣ ਸਟੇਟ ਆਫ ਹਾਰਮੋਜ਼ ਖੋਲੋ, ਤੇ ਹੁਣ ਖਹਿੜਾ ਜਿਹੜਾ ਉਹ ਛੁੱਟੇ। ਕਹਿੰਦੇ ਵੀ ਦੋਨਾਂ ਹੀ ਰਾਸ਼ਟਰਪਤੀਆਂ ਨੇ, ਉਧਰੋਂ ਇਰਾਨ ਦੇ ਤੇ ਇਧਰੋਂ ਟਰੰਪ ਨੇ, ਦੋਨਾਂ ਨੇ ਡਿਜੀਟਲੀ ਇਹਨਾਂ MOU ਨੂੰ ਵੀ ਵਾਰ ਐਂਡ ਕਰਨ ਵਾਲੀਆਂ ਟਰਮਸ ਦੇ ਨਾਲ ਸਾਈਨ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਉਦਾਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਟਰੰਪ ਹੁਣੀ ਤਾਂ ਫਿਰ ਕਹਿ ਰਹੇ ਸੀਗੇ ਵੀ ਜੇ 60 ਦਿਨਾਂ ਦੇ ਵਿੱਚ ਕੋਈ ਸਮਝੌਤਾ ਸਿਰੇ ਨਾ ਲੱਗਾ ਤਾਂ ਫਿਰ ਅਸੀਂ ਦੁਬਾਰਾ ਬੰਬਿੰਗ ਵੀ ਸ਼ੁਰੂ ਕਰ ਸਕਦੇ ਹਾਂ। ਸੋ ਇਹਦਾ ਮਤਲਬ ਕੀ ਆ ਵੀ ਇਹ ਹੁਣ ਸਾਈਨ ਹੋਏ, ਮਤਲਬ ਸ਼ਾਂਤੀ ਰਹੂਗੀ ਜਾਂ ਅਜੇ ਵੀ ਖਤਰਾ ਜਿਹੜਾ ਉਹ ਬਰਕਰਾਰ ਰਹੇਗਾ? ਕਿਉਂਕਿ ਹੁਣ ਖਬਰ ਆਉਣ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਹੀ, ਕੁਝ ਘੰਟੇ ਪਹਿਲਾਂ ਹੀ ਟਰੰਪ ਹੋਣਾ ਨੇ ਇਹ ਜਿਹੜਾ ਬਿਆਨ ਹਰਜੋਤ ਸਿੰਘ ਜੀ ਦਿੱਤਾ ਸੀਗਾ। ਸੋ ਲੈਟਸ ਸੀ ਓਵਰਆਲ ਕੀ ਬਣਦਾ ਹੈ, ਪਰ ਇਹ ਹੁਣ ਇੱਕ ਚੰਗੀ ਚੀਜ਼ ਹੋਊਗੀ ਸਟੇਟ ਆਫ ਹਾਰਮੋਜ਼ ਖੋਲ੍ਹਦੇ, ਜਿੱਦਾਂ ਉੱਦਾਂ ਤੁਸੀਂ ਸਵੇਰੇ ਦੱਸ ਹੀ ਰਹੇ ਸੀਗੇ ਵੀ ਇਹਨਾਂ ਨੇ ਜਿਹੜੇ ਸ਼ਿਪਿੰਗ ਵਾਲੇ ਐਕਸਪਰਟਸ ਆ ਉਹ ਇਹ ਮੰਨਦੇ ਆ ਵੀ ਸਾਲ ਦੇ ਅਖੀਰ ਤੱਕ ਜਾ ਕੇ ਇਵੈਂਚੁਅਲੀ ਜਿਹੜੀਆਂ ਚੀਜ਼ਾਂ ਆ ਉਹ ਸਟੇਟ ਆਫ ਹਾਰਮੋਜ਼ ਦੇ ਵਿੱਚ ਸੈਟਲ ਹੋਣਗੀਆਂ। ਪਰ ਜਿਹੜੇ GOP ਦੇ ਸੈਨੇਟਰ ਆ ਉਹ ਕਾਫੀ ਔਖੇ ਆ। ਉਹ ਇਹ ਕਹਿ ਰਿਹਾ ਵੀ ਜਿਹੜੀ ਟਰੰਪ ਉਹਨਾਂ ਦੀ ਇਰਾਨ ਦੀ ਡੀਲ ਆ ਇਹ ਇੱਕ ਟ੍ਰੈਮੈਂਡਸ ਫੋਰਨ ਪਾਲਿਸੀ ਬਲੰਡਰ ਆ। ਫੋਰਨ ਪਾਲਿਸੀ ਦਾ ਇਹ ਬਲੰਡਰ ਆ। ਕਹਿੰਦੇ ਵੀ ਰੀਗਨ ਹੁਣੀ ਤਾਂ ਆਪਣੀ ਜਿਹੜੀ ਗਰੇਵ ਆ ਉਹ ਚੋਂ ਦੇਖਦੇ ਹੋਊਗੇ ਵੀ ਕਿੱਦਾਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਇਸ ਮੁਲਕ ਦੇ ਬਣ ਗਏ ਹੈਗੇ ਆ। ਸੋ ਰਿਪਬਲਿਕਨ ਸੈਨੇਟਰ ਬਿਲ ਕਸੀਡੀ ਲੁਜ਼ੀਆਨਾ ਦੇ ਆ। ਉਹਨਾਂ ਨੇ ਕਿਹਾ ਜਿਹੜੀ ਡੀਲ ਬਣੀ ਹੈਗੀ ਆ ਇਹ ਬਹੁਤ ਆਫੁੱਲ ਆ ਤੇ ਇਹ ਕਹਿੰਦੇ ਵੀ ਹਿਸਟਰੀ ਦੇ ਵਿੱਚ ਫੋਰਨ ਪਾਲਿਸੀ ਬਲੰਡਰ ਵੱਲੋਂ ਜਾਣੀ ਜਾਊਗੀ। ਇਹ ਜੋ ਕਸੀਡੀ ਆ, ਬਿਲ ਕਸੀਡੀ, ਹਾਲਾਂਕਿ ਉਹ ਇਸ ਵਾਰੀ ਇਲੈਕਸ਼ਨ ਪ੍ਰਾਇਮਰੀ ਦੇ ਵਿੱਚ ਹਾਰ ਗਿਆ। ਜਿਹੜੇ ਟਰੰਪ ਉਹਨਾਂ ਦੇ ਸਪੋਰਟਰ ਆ ਉਹ ਉਹਨਾਂ ਨੂੰ ਜਿੱਤ ਗਿਆ, ਪਰ ਹਜੇ ਉਹਨਾਂ ਦੀ ਟਰਮ ਦਸੰਬਰ ਮਹੀਨੇ ਤੱਕ ਹੈਗੀ ਆ। 14 ਪੁਆਇੰਟ ਕਹਿੰਦੇ ਸੀ ਸਵਿਟਜ਼ਰਲੈਂਡ ਤੋਂ ਬਾਅਦ ਦੱਸਾਂਗੇ ਸਾਈਨ ਤੋਂ, ਪਰ ਆਲਰੇਡੀ CNN, ਬਲੂਮਬਰਗ ਹੋਰ ਕਈਆਂ ਨੇ ਉਹ ਛਾਪ ਵੀ ਦਿੱਤੇ ਤੇ ਆਪਾਂ ਤੁਹਾਡੇ ਨਾਲ ਅੱਜ ਸਵੇਰੇ ਉਹ ਸਾਂਝੇ ਵੀ ਕੀਤੇ ਸੀ। ਇਹਦੇ 'ਚ ਇਹ ਕਿਹਾ ਗਿਆ ਵੀ $300 ਜਿਹੜਾ ਫਾਈਨੈਂਸ ਕੀਤਾ ਜਾਊਗਾ ਰੀਕਨਸਟਰਕਸ਼ਨ ਫੰਡ ਦੇ ਲਈ, ਤੇ ਸਾਰੀਆਂ ਸੈਂਕਸ਼ਨਸ ਉਹਨਾਂ ਦੇ ਉੱਤੋਂ ਚੱਕ ਲਈਆਂ ਹੈਗੀਆਂ ਆ। ਸੋ ਕਸੀਡੀ ਕਹਿੰਦੇ ਆ ਵੀ ਜੋ ਸੈਨੇਟਰ ਆ, ਕਹਿੰਦੇ ਵੀ ਇਰਾਨ ਐਂਡਸ ਅਪ ਸਟਰੋਂਗਰ ਤੇ US ਦੇ ਜਿਹੜੇ ਅਲਾਈਜ਼ ਹੈਗੇ ਰੀਜਨ ਦੇ ਵਿੱਚ ਉਹ ਐਂਡ ਅਪ ਵੀਕਰ। ਜਿਹੜੇ ਮਿੱਤਰ ਮੁਲਕ ਸੀ ਉਹ ਕਮਜ਼ੋਰ ਹੋਏ ਆ ਤੇ ਇਰਾਨ ਜਿਹੜਾ ਆ ਇਹਦੇ ਵਿੱਚ ਮਜ਼ਬੂਤ ਹੋਇਆ ਹੈਗਾ ਆ। ਲੂਜ਼ੀਆਨਾ ਦੇ ਰਿਪਬਲਿਕਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਜਿਹੜੀ ਸਟੇਟ ਆਫ ਹਾਰਮੋਜ਼ ਆ ਹੁਣ ਉਹ ਤੇ ਪੂਰਾ ਕੰਟਰੋਲ ਹੋਊਗਾ ਇਰਾਨ ਵਾਲਿਆਂ ਦਾ, ਤੇ ਜਿਹੜਾ ਉਹ ਜੋ ਮਰਜ਼ੀ ਉਹਦੇ ਨਾਲ ਉਹ ਕਰ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ। ਜੀ ਬਿਲਕੁਲ। ਸੋ ਇਹ ਹੁਣ $300 ਬਿਲੀਅਨ ਆਉਣਾ ਕਿੱਥੋਂ ਆ? ਇਸ ਦੇ ਉੱਤੇ ਵੀ ਜਿਹੜੇ ਸਵਾਲ ਆ ਹੋ ਚੁੱਕੇ ਜਾ ਰਹੇ। ਕਹਿੰਦੇ ਵੀ ਫੰਡਿੰਗ ਦੀ ਸੋਰਸ ਕਿਸੇ ਪਾਸੋਂ ਵੀ ਡਿਸਕਲੋਜ਼ ਨਹੀਂ ਕੀਤੀ ਗਈ ਹੈਗੀ। ਫਾਈਨੈਂਸਿੰਗ ਦਾ ਜਿਹੜਾ ਉਹਨਾਂ ਨੇ ਕਿਹਾ ਜ਼ਰੂਰ ਹੈਗਾ ਆ, ਪਰ ਫਾਈਨੈਂਸਿੰਗ ਆਉਣੀ ਕਿੱਧਰੋਂ ਆ ਇਹਦੇ ਬਾਰੇ ਜਿਹੜਾ ਕਹਿੰਦੇ ਵੀ ਕੁਛ ਵੀ ਦੱਸਿਆ ਨਹੀਂ ਗਿਆ। ਸੋ ਪਹਿਲੀ ਡੀਲ ਦੇ ਮੁਕਾਬਲੇ ਇਸ ਦੇ ਵਿੱਚ 200 ਤੇ 99 ਬਿਲੀਅਨ ਡਾਲਰ ਜ਼ਿਆਦਾ ਨੇ। ਸੋ ਹੁਣ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਕਿੰਨਾ ਕੁ ਜਿਹੜਾ ਗੁੱਸਾ ਆਮ ਜਿਹੜੇ US ਵਾਲੇ ਅਮਰੀਕਨ ਸਿਟੀਜ਼ਨ ਆ ਉਹ ਇਸ ਦੇ ਵਿੱਚ ਜਿਹੜੇ ਉਹ ਦਿਖਾਉਂਦੇ ਹੈਗੇ ਆ।
ਟਰੰਪ ਹੁਣਾਂ ਨੂੰ ਇੱਕ ਜਿਹੜਾ ਸਭ ਤੋਂ ਵੱਡਾ ਖਤਰਾ ਜਿਹੜਾ ਨਜ਼ਰ ਆ ਰਿਹਾ ਸੀ ਇਕਨੋਮਿਕ ਕੈਟਾਸਟ੍ਰੋਫ, ਉਹਨਾਂ ਨੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦੇ ਬਾਰੇ ਜ਼ਿਕਰ ਕੀਤਾ ਵੀ ਇਸ ਨੂੰ ਡੀਲ ਨੂੰ ਬਣਾਉਣ ਦੇ ਵਿੱਚ ਇੱਕ ਉਸ ਦਾ ਮੁੱਖ ਕਾਰਨ ਇਹੀ ਸੀਗਾ ਵੀ ਇਕਨੋਮਿਕਲੀ ਲੋਕਾਂ ਦਾ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੋ ਗਿਆ, ਵੀ $5 ਤੋਂ ਉੱਤੇ ਗੈਸ ਐਵਰੇਜ ਜਿਹੜੀ ਉਹ ਪਹੁੰਚ ਗਈ ਸੀਗੀ ਜਾਂ ਉਹਦੇ ਉੱਤੇ ਨੂੰ ਜਾ ਰਹੀ ਸੀ ਕੈਲੀਫੋਰਨੀਆ ਦੇ ਵਿੱਚ, ਤੇ 6 ਤੋਂ ਉੱਤੇ ਵੀ ਲੋਕਾਂ ਨੇ ਗੈਸ ਜਿਹੜੀ ਉਹ ਭਰਾ ਰਹੇ ਸੀਗੇ। ਸੋ ਹੁਣ ਮੇ ਵੀ ਥੋੜੀ ਬਹੁਤੀ ਥੱਲੇ ਨੂੰ ਆਉਣੀ ਸ਼ੁਰੂ ਹੋਵੇ, ਉਹ ਵੀ ਬਸ਼ਰਤੇ ਵੀ ਜਿਹੜਾ ਸਟੇਟ ਆਫ ਹਾਰਮੁਜ਼ ਆ ਵਾਕਿਆ ਹੀ ਪੂਰੀ ਤਰ੍ਹਾਂ ਓਪਨ ਹੁੰਦਾ ਆ, ਤੇ ਜਿਹੜੇ ਸ਼ਿਪਸ ਉੱਥੇ ਹੁਣ ਇੰਤਜ਼ਾਰ ਕਰ ਰਹੇ ਆ ਵੀ ਉਹ ਹੌਲੀ ਹੌਲੀ ਆਪਣੇ ਟਿਕਾਣਿਆਂ ਦੇ ਉੱਤੇ ਪਹੁੰਚਣਾ ਸ਼ੁਰੂ ਕਰਨਗੇ। ਉਧਰ ਕਤਰ ਨੇ ਇਹ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਉਹ LNG ਆ, ਲਿਕੁਇਡ ਨੈਚੁਰਲਾਈਜ਼ਡ ਜਿਹੜੀ ਗੈਸ ਹੁੰਦੀ ਆ, ਜਾਂ ਉਸ ਨੂੰ ਜਿਹੜਾ ਉਹਨਾਂ ਨੇ ਦੁਬਾਰਾ ਉਹਦਾ ਉਤਪਾਦਨ ਉਹ ਸ਼ੁਰੂ ਜਿਹੜਾ ਉਹਨਾਂ ਨੇ ਕਰ ਦੇਣਾ ਹੈਗਾ।